ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਇਸ ਤੋਂ ਪਹਿਲਾਂ ਕਿ ਆਪਾਂ ਐਂਡ ਵਾਲਾ ਇਸ਼ੂ ਡਿਸਕਸ ਕਰੀਏ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਜਿਹੜੇ ਫੇਸਬੁੱਕ ਵਿਊਅਰਸ ਨੇ ਹੈਗੇ ਨੇ ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਡਿਸਕਸ ਕਰ ਦਿਓ। ਵੀਰ ਕੁਲਦੀਪ ਸਿੰਘ ਹਮ ਲਿਖਦੇ ਨੇ, ਗੁੱਡ ਜੌਬ ਡਾਕਟਰ ਸਾਹਿਬ, ਪ੍ਰਾਊਡ ਆਫ ਯੂ। ਤੇ ਉਹਨਾਂ ਨੇ TV 84 ਦੀ ਸਾਰੀ ਟੀਮ ਨੂੰ ਵੀ ਫਤਿਹ ਕਹੀ ਹੈ ਜੀ। ਵੀਰ ਅਮਰਜੀਤ ਸਿੰਘ ਅੱਜ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, Hindu nationalism is distraction from real issues in India. Corruption and continue failing in international stage. In this space, India will break from within without any attempt from fabricated enemy. बहुत खूबसूरत एनालिसिस है कि इन्होंने तो फैब्रिकेट कदे पाकिस्तान कदे कोई उन्होंने कहा जो चल रहा है ये ਜਿਹੜੇ ਇਹਨਾਂ ਦੀਆਂ ਰੀਅਲ ਸਮੱਸਿਆਵਾਂ ਨੇ ਉਹਦੇ ਤੋਂ ਧਿਆਨ ਹਟਾਉਣ ਦੇ ਲਈ ਹੈ ਔਰ ਅਲਟੀਮੇਟਲੀ ਆਪਣੇ ਭਾਰ ਦੇ ਨਾਲ ਹੀ ਟੁੱਟਣਗੇ। ਉਸਮਾ ਕਿਆਨੀ ਜੀ ਲਿਖਦੇ ਨੇ, ਲਵ ਯੂਰ ਪ੍ਰੋਗਰਾਮ, ਬਹੁਤ ਸ਼ੁਕਰੀਆ ਕਿਆਨੀ ਸਾਹਿਬ। ਐਮ ਸ਼ਾਦ ਅਲੀ ਲਿਖਦੇ ਨੇ, ਸਤਿ ਸ੍ਰੀ ਅਕਾਲ ਆਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਲਾਮ ਆਲ। ਬਹੁਤ ਚੰਗਾ ਲੱਗਦਾ ਕਿਉਂਕਿ ਸਾਡੀਆਂ ਗ੍ਰੀਟਿੰਗਸ ਆਲਮੋਸਟ ਇੱਕੋ ਹੀ ਜਿਹੜਾ ਅਰਥ ਵਾਲੀਆਂ ਨੇ। ਅਮਨਦੀਪ ਸਿੰਘ, ਇਹਨਾਂ ਨੂੰ ਪੰਜ ਗਵਿਆ ਦਵੋ ਖਾਣ ਵਾਸਤੇ। ਪੰਜ ਗਵਿਆ ਦੇ ਵਿੱਚ ਦੁੱਧ, ਦਹੀਂ, ਗੋਹਾ, ਮੂਤਰ ਤੇ ਪਤਾ ਨਹੀਂ ਪੰਜਵਾਂ ਕੀ ਰਲਾਉਂਦੇ ਵੀ ਆਹ ਦਿਓ ਇਹਨਾਂ ਨੂੰ। ਰਘਬੀਰ ਸਿੰਘ ਫਤਿਹ ਬੁਲਾਉਂਦੇ ਨੇ। ਹਰਪ੍ਰੀਤ ਸਿੰਘ, ਹਰਤਾਜ ਸਿੰਘ ਬੈਂਸ, ਉਹਨਾਂ ਨੇ ਵੀ ਫਤਿਹ ਅਰਜ਼ ਕੀਤੀ ਹੈ। ਔਰ ਮੈਂ ਦੂਸਰੇ ਸੈਕਸ਼ਨ ਦੇ ਵੀ ਕਾਮੈਂਟਸ ਨੇ, ਪਰ ਮੈਨੂੰ ਇਹ ਹੁੰਦਾ ਕਿ ਵੀ ਸਾਡੇ ਵੀਰ ਬੜਾ ਚੇਚਾ ਜਿਹੜਾ ਨੇ ਕਸ਼ਟ ਨਹੀਂ ਨਾਲੇ ਬੜੇ ਪਿਆਰ ਨਾਲ ਲਿਖਦੇ ਨੇ, ਕਸ਼ਟ ਨਾਲ ਲਿਖਦੇ ਨੇ, ਸੋ ਇੰਨਾ ਕੁ ਜਿਹੜਾ ਐਕਨੋਲੇਜ ਕਰਨਾ। ਹਾਂ, ਹਾਲਾਂਕਿ ਕੁਝ ਵੀਰਾਂ ਦੀ ਦਾ ਇਹ ਵੀ ਸੁਝਾਅ ਹੈ ਕਿ ਵੀ ਇਹਦੇ ਨਾਲ ਇਹ ਵੀ ਤੁਸੀਂ ਵਕਤ ਬਚਾਇਆ ਕਰੋ ਔਰ ਇਸ਼ੂ ਡਿਸਕਸ ਕੀਤੇ ਜਾਣ। ਪਰ ਮੈਨੂੰ ਇਹ ਹੁੰਦਾ ਕਿ ਵੀ ਇਹਦੇ ਚੋਂ ਵੀ ਸਾਨੂੰ ਵੀ ਇਨਪੁਟ ਮਿਲਦੀ ਹੈ, ਸਾਨੂੰ ਪਤਾ ਵੀ ਲੱਗਦਾ ਹੈ ਕਿ ਵੀ ਕੀ ਪਾਰਟ ਜਿਹੜਾ ਉਹ ਸਾਡੇ ਲਈ ਹੋਰ ਵੀ ਲਾਹੇਵੰਦ ਹੋ ਸਕਦਾ ਹੈ। ਮੈਂ ਰਿਟਰੀਵ ਨਹੀਂ ਕਰ ਸਕਿਆ, ਮੈਂ ਦੇਖਦੇ ਹਾਂ, ਗੱਲਬਾਤ ਕਰਦੇ ਹਾਂ। ਹੁਣ ਜਿਸ ਅੰਦਾਜ਼ ਦੇ ਵਿੱਚ ਇਹ ਸਰਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਗੁਰਬਚਨ ਸਿੰਘ ਇਹ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਮੱਕੜ ਨੂੰ ਚੁੱਪ ਚਪੀਤੇ ਲਾ ਕੇ ਪ੍ਰਧਾਨਤਾ ਬਣਾ ਦਿੱਤਾ ਸੁਖਬੀਰ ਬਾਦਲ ਨੇ। ਹੁਣ ਮੈਨੂੰ ਲੱਗਦਾ ਹੈ ਕਿ ਵੀ ਉਹਨੂੰ ਇਹ ਲੱਗਦਾ ਹੈ ਕਿ ਵੀ ਇਹ ਹਰ ਗੱਲ ਮੇਰੀ ਨਹੀਂ ਮੰਗ, ਕਿਉਂਕਿ ਪ੍ਰੋਫੈਸਰ ਬਡੂੰਗਰ ਦਾ ਪਹਿਲਾਂ ਵੀ ਜਿਹੜਾ ਟਰੈਕ ਰੈਕਡ ਸੀ, ਜਦੋਂ 1 ਸਾਲ ਉਹ ਪ੍ਰੈਜ਼ੀਡੈਂਟ ਰਿਹਾ, ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਜਾਂ ਘੱਟੋ ਘੱਟ ਜਿੰਨਾ ਅੰਦਰੋਂ ਹੈ ਕਿ ਹੈ ਦੱਬੂ ਕਿਸਮ ਦਾ ਪਰ ਕਰਪਟ ਨਹੀਂ ਹੈ। ਸੋ ਜ਼ਾਹਰ ਹੈ ਵੀ 6 ਜੂਨ ਦੇ ਮੁੱਦੇ ਦੇ ਉੱਤੇ ਵੀ ਉਸਨੇ ਕੋਸ਼ਿਸ਼ ਕੀਤੀ ਘੱਲੂਘਾਰਾ ਮੌਕੇ ਤੋਂ ਪਹਿਲਾਂ ਜਾ ਕੇ ਸਭ ਨਾਲ ਮਿਲਣ ਦੀ, ਔਰ ਉਹਨੇ ਅਸ਼ੋਰ ਵੀ ਕੀਤਾ ਹੈ ਸਰ ਸਿਮਰਨਜੀਤ ਸਿੰਘ ਮਾਨ ਜਾਂ ਦਲ ਖਾਲਸਾ ਨੂੰ ਕਿ ਵੀ ਇਹ ਸਰਕਾਰੀ ਜਥੇਦਾਰ ਜਿਹੜਾ ਇਹ ਮੈਸੇਜ ਨਹੀਂ ਪੜ੍ਹੇਗਾ। ਬਹੁਤਿਆਂ ਨੇ ਕਿਹਾ ਜੀ ਅਸੀਂ ਵੀ ਪੀਸਫੁਲੀ ਚਾਹੁੰਦੇ, ਸਿਰਫ ਇੰਨਾ ਵੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਪੜ੍ਹਦੇ। ਲੇਕਿਨ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਅਖੀਰਲੇ ਆਵਰ ਦੇ ਉੱਤੇ ਸੁਖਬੀਰ ਬਾਦਲ ਦਾ ਆਰਡਰ ਆਇਆ ਵੀ ਨਹੀਂ ਮੈਸੇਜ ਉਹੀ ਪੜ੍ਹੇਗਾ, ਔਰ ਫਿਰ ਉੱਥੇ ਥੋੜ੍ਹੀ ਬਹੁਤ ਖਿੱਚਤੂ ਹੋਈ, ਜ਼ਿਆਦਾ ਤਾਂ ਨਹੀਂ ਹੋਇਆ। ਹੁਣ ਜ਼ਾਹਰ ਹੈ ਵੀ ਇਹ ਕਿਰਪਾਲ ਸਿੰਘ ਬਡੂੰਗਰ ਨੂੰ ਬਣਾ ਕੇ ਹੁਣ ਸੁਖਬੀਰ ਨੂੰ ਲੱਗਦਾ ਕਿ ਵੀ ਨਹੀਂ ਇਹ ਮੇਰਾ ਰਬੜ ਦੀ ਸਟੈਂਪ ਨਹੀਂ। ਜੋ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਮੱਕੜ ਤੋਂ ਵੱਧ ਕੇ ਹੋਰ ਗਟਲੈਸ, ਸਪਾਈਨਲੈਸ, ਟੁੱਥਲੈਸ ਬੰਦਾ ਕਿਹੜਾ ਮਿਲੇਗਾ ਉਹਨਾਂ ਨੂੰ। ਔਰ ਹੁਣ ਇਹਨੂੰ ਵੀ ਮੈਨੂੰ ਲੱਗਦਾ ਵੀ ਪਾਸੇ ਕਰਨ ਦੀ ਲਾਈਨ, ਪਹਿਲਾਂ ਤਾਂ ਧਰਨੇ ਰੱਖੇ ਬੀਜੇਪੀ ਅਕਾਲੀਆਂ ਨੇ ਕਾਂਗਰਸ ਗਵਰਨਮੈਂਟ ਦੇ ਖਿਲਾਫ, ਔਰ ਉਹਦੇ 'ਚ ਜਿਹੜਾ ਉਹਨੂੰ ਆਰਡਰ ਕੀਤਾ ਹੋਏਗਾ ਸੁਖਬੀਰ ਬਾਦਲ ਨੇ ਕਰਕੇ ਬਡੂੰਗਰ ਨੂੰ ਕਿ ਵੀ ਤੂੰ ਵੀ ਸ਼ਾਮਲ ਹੋ, ਬਾਕੀ ਵੀ ਸ਼੍ਰੋਮਣੀ ਕਮੇਟੀ ਮੈਂਬਰ ਹੋਣ, ਸਾਰੇ ਪਹੁੰਚ ਗਏ, ਉਹ ਵੀ ਪਹੁੰਚੇ। ਔਰ ਹੁਣ ਜਿਹੜੀ ਖਬਰ ਹੈ, ਅਕਾਲ ਤਖਤ ਟੈਲਸ SGPC ਟੂ ਕੀਪ ਆਫ ਪੋਲਿਟਿਕਸ, ਸਿੱਖ ਬਾਡੀ ਚੀਫ ਹੈਡ ਟੇਕਨ ਪਾਰਟ ਇਨ SAD BJP ਪ੍ਰੋਟੈਸਟ। ਹੁਣ ਇਹ ਜਥੇਦਾਰ ਸਰਕਾਰੀ ਇਕੱਠੇ ਹੋਏ ਮੁਖੇ ਹੀ, ਔਰ ਉਹਨਾਂ ਨੇ ਬਡੂੰਗਰ ਨੂੰ ਇਹ ਕਿਹਾ ਕਿ ਜੀ ਨਹੀਂ ਤੁਸੀਂ ਇਹ ਧਰਨਿਆਂ ਧੁਰਨਿਆਂ ਸ਼ਾਮਲ ਨਾ ਹੋਵੋ, ਇਹ ਧਾਰਮਿਕ ਮਾਮਲਿਆਂ 'ਚ ਰਹੋ, ਔਰ ਇਹ ਜਿਹੜਾ ਤੁਸੀਂ ਪੋਲਿਟਿਕਸ ਦੇ ਵਿੱਚ ਜੁਆਇਨ ਨਾ ਕਰੋ। The SGPC's participation in the SAD BJP statewide protest against the Congress government has not gone down well with Akal Takht. Criticizing the move, Akal Takht Jathedar Gyani Gurbachan Singh said the SGPC should have refrained from participating in any political program. Personally, I feel SGPC president and office bearer should have avoided being part of political process. ਹੁਣ ਇਹ ਜਿਹੜਾ ਜਥੇਦਾਰ ਜਿਹੜਾ ਕਿ ਨਿਛ ਨਹੀਂ ਮਾਰ ਸਕਦਾ ਆਪਣੀ ਮਰਜ਼ੀ ਦੇ ਨਾਲ, ਜਿਹਨੇ ਸੌਦਾ ਸਾਧ ਨੂੰ ਮਾਫ ਕਰਨ ਵਾਲਾ ਜਿਹੜਾ ਚਿੱਠੀ ਸੀ ਉਹ ਰਾਤੋਂ ਰਾਤ ਬੰਦ ਕਮਰੇ ਦੇ ਅੰਦਰ ਬੈਠ ਕੇ ਹੀ ਜਿਹੜੀ ਹੈ ਉਹਨੂੰ ਕਰ ਦਿੱਤਾ। ਇਹਦੇ 'ਚ ਇੰਨਾ ਹੌਸਲਾ ਕਿ ਵੀ ਸੁਖਬੀਰ ਬਾਦਲ ਦੇ ਪ੍ਰੋਟੈਸਟ ਰੱਖੇ ਹੋਣ ਤੇ ਉਹਦੇ ਆਰਡਰ ਤੇ ਬਡੂੰਗਰ ਆਇਆ ਹੋਏ ਤੇ ਇਹ ਕਹੇ। ਸੋ ਮੈਨੂੰ ਲੱਗਦਾ ਹੈ ਕਿ ਵੀ ਪ੍ਰੋਫੈਸਰ ਬਡੂੰਗਰ ਵੀ ਆਪਣੇ ਅਖੀਰਲੇ ਸਾਹਾਂ ਤੇ ਹੀ ਨੇ ਐਜ਼ ਫਾਰ ਐਜ਼ ਉਹਨਾਂ ਦਾ ਆਫਿਸ ਅਹੁਦੇ ਦੀ ਗੱਲ ਹੈ, ਔਰ ਇਸ ਸਾਰੇ ਪਾਰਟ ਨੂੰ
ਜਿਹੜਾ ਹੁਣ ਇਸ ਦੇ ਉੱਤੇ ਅਸੀਂ ਫਿਰ ਡਿਬੇਟ ਕਰਾਂਗੇ ਕਿ ਬਈ ਇਹ ਧਰਮ ਤੇ ਸਿਆਸਤ ਦੇ ਲਈ ਆਪ ਇਹ ਕਿਸ ਕਿਸਮ ਦਾ ਕੀ ਨਹੀਂ ਇਹਨਾਂ ਨੇ ਕੀਤਾ ਔਰ ਕੀ ਕਰ ਰਹੇ ਨੇ, ਔਰ ਮੈਸੇजेस ਮੇਰੇ ਸਾਹਮਣੇ ਆ ਗਏ ਨੇ। ਗੁਰਵਿੰਦਰ ਸਿੰਘ ਲਿਖਦੇ ਨੇ, ਲਾਈਕ ਦਾ ਨਿਊ ਬੈਕਗ੍ਰਾਉਂਡ ਸੈਟਅਪ, ਕੀਪ ਚੇਂਜਿੰਗ, ਚੇਂਜ ਇਜ਼ ਆਲਵੇਜ਼ ਗੁੱਡ। ਚੇਂਜ ਤੇ ਆਪਾਂ ਕਰੀ ਜਾਂਦੇ ਹਾਂ, ਸਾਨੂੰ ਤੁਹਾਡੀ ਮਾਈਕ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਜਰੂਰ ਭੇਜੋ, ਭੇਜਣਾ ਨਾ ਭੁੱਲਣਾ, ਤੁਹਾਡੀ ਬਹੁਤ ਮਿਹਰਬਾਨੀ ਹੋਏਗੀ। ਬਾਈ ਦ ਵੇ ਤੁਸੀਂ ਅਪੀਲ ਕਰਨੀ ਬੰਦ ਕਰ ਦਿੱਤੀ ਹੋਈ ਹੈ। ਅਸੀਂ ਇੰਨੀ ਅਪੀਲ ਕੀ ਕਰੀਏ ਕਿ ਆਪੇ ਸਾਡੇ ਜਿਹੜੇ ਵਿਊਅਰਸ ਨੇ ਉਹ ਭੇਜਦੇ ਰਹਿਣਗੇ। ਸਾਨੂੰ ਮਾਈਕ ਸਹਾਇਤਾ ਦੀ ਤੁਹਾਨੂੰ ਹਮੇਸ਼ਾ ਜ਼ਰੂਰਤ ਹੁੰਦੀ ਹੈ, ਯਾਦ ਕਰਵਾਉਣਾ ਪੈਂਦਾ ਹੈ। ਵੈਸੇ ਤੁਸੀਂ ਇਹ ਸਿਕਸਰ ਮਾਰਿਆ ਹੁਣ ਨਾਲ ਦੀ ਨਾਲ ਹੀ ਗੱਲ ਕਰ। ਐਮ ਸ਼ਾਹਿਦ ਅਲੀ ਲਿਖਦੇ ਨੇ, ਕੁਝ ਲੋਕ ਕਹਿੰਦੇ ਆ ਵੀ ਪਾਕਿਸਤਾਨ ਦਾ ਕੀ ਰੂਲ ਹੈ ਖਾਲਿਸਤਾਨ 'ਚ, ਉਹੀ ਜੋ 1971 ਕੀ ਰੋਲ ਹੈ ਖਾਲਿਸਤਾਨ 'ਚ, ਉਹੀ ਜੋ 1971 'ਚ ਇੰਡੀਆ ਦਾ ਸੀ ਬੰਗਲਾਦੇਸ਼। ਸ਼ਾਇਦ ਅਲੀ ਸਾਹਿਬ ਨੇ ਠੀਕ ਕਿਹਾ, ਪਰ ਕਾਸ਼ ਇੰਡੀਆ ਨੇ ਤਾਂ ਫੋਰਸੀਬਲੀ ਆਰਮੀ ਭੇਜ ਕੇ ਜਿਹੜਾ ਪਾਕਿਸਤਾਨ ਤੋੜਿਆ। ਕਾਸ਼ ਸਾਨੂੰ ਪਾਕਿਸਤਾਨ ਦੀ ਹਕੂਮਤ, ਉਹਨਾਂ ਦੇ ਅਦਾਰੇ ਡਿਪਲੋਮੈਟਿਕ ਸਪੋਰਟ ਹੀ ਦੇ। ਤੋੜ ਅਸੀਂ ਆਪੇ ਦੇਵਾਂਗੇ, ਸਾਨੂੰ ਫੌਜ ਦੀ ਲੋੜ ਨਹੀਂ, ਲੇਕਿਨ ਸਾਨੂੰ ਮਦਦ ਦੀ ਲੋੜ ਹੈ। ਇੰਡੀਆ ਨੇ ਤਾਂ ਫੋਰਸੀਬਲੀ ਪਾਕਿਸਤਾਨ ਨੂੰ ਤੋੜਿਆ ਬੰਗਲਾਦੇਸ਼ ਫੌਜ ਭੇਜ ਕੇ। ਅਮਨਦੀਪ ਸਿੰਘ ਲਿਖਦੇ ਨੇ, KP ਗਿੱਲ ਤੇ ਅਮਰਿੰਦਰ ਦੋਵੇਂ ਪੱਗਵੱਡ ਭਰਾ ਤੇ ਇਖਲਾਕੀ ਯਾਰ, ਫਿਰ ਅਮਰਿੰਦਰ ਦੀ ਸ਼ਰਧਾਂਜਲੀ ਜ਼ਰੂਰੀ। ਬਿਲਕੁਲ ਠੀਕ ਹੈ, ਬਰਡਸ ਆਫ ਅ ਫੈਦਰ ਫਲੌਕ ਟੂਗੈਦਰ। ਫਿਰ ਇਹਨਾਂ ਨੇ ਸ਼ਾਹਿਦ ਅਲੀ ਸਾਹਿਬ ਨੇ ਹੋਰ ਹੱਕ ਸੱਚ ਦੀ ਆਵਾਜ਼, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਬਿਲਕੁਲ ਠੀਕ। ਉਸਮਾਨ ਸ਼ੇਖ ਗ੍ਰੇਟ। ਅਮਰਜੀਤ ਸਿੰਘ ਲਿਖਦੇ ਨੇ, ਡਾਕਟਰ ਅਮਰਜੀਤ ਡੂਇੰਗ ਵੈਰੀ ਗੁੱਡ ਜੌਬ, ਕੀਪ ਇਟ ਅਪ, ਬਹੁਤ ਸ਼ੁਕਰੀਆ। ਦੇਖੋ ਅਮਰਜੀਤ ਸਿੰਘ ਨੂੰ ਕਮੈਂਟ ਕਰ ਰਹੇ ਨੇ। ਵੀਰ ਹਰਮੇਲ ਸਿੰਘ, ਮੈਂ ਇਹ ਲਾਸਟ ਮੈਸੇਜ ਪੜ੍ਹ ਕੇ ਫਿਰ ਮੈਂ ਅੱਜ ਦੇ ਵਿਚਾਰ ਤੇ ਆ ਜਾਂਦੇ। ਹਰਮੇਲ ਸਿੰਘ ਲਿਖਦੇ ਨੇ, KP ਗਿੱਲ ਸਰਕਾਰ ਲਈ ਹੀਰੋ ਸੀ, ਭਾਵੇਂ ਉਹ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ। ਜੋ ਕਰਦੀ ਸਰਕਾਰ ਕਰੇ, ਇਹ ਉਹਨੇ ਕਰਨਾ ਹੀ ਸੀ, ਕਿਉਂਕਿ ਇਹ ਸਿੱਖ ਕੌਮ ਦਾ ਕਾਤਲ ਸੀ। ਇੱਕ ਚੰਗੀ ਗੱਲ ਹੋਈ ਕਿ ਸਿੱਖ ਕੌਮ ਨੇ ਇਸ ਪਾਪੀ ਦਾ ਸਾਰੇ ਪਾਸਿਓਂ ਵਿਰੋਧ ਕੀਤਾ। KP ਗਿੱਲ ਦਾ ਨਾਮ ਸਿੱਖ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਲਿਖਿਆ ਜਾਵੇਗਾ, ਜਿਵੇਂ ਮੀਰ ਮਨੂ, ਜ਼ਕਰੀਆ ਖਾਨ, ਮੱਸਾ ਰੰਗੜ ਤੇ ਇੰਦਰਾ ਗਾਂਧੀ ਦਾ ਨਾਮ ਆਉਂਦਾ। ਬਿਲਕੁਲ ਠੀਕ ਫਰਮਾਇਆ ਵੀਰ ਹਰਮੇਲ ਸਿੰਘ ਜੀ ਨੇ। ਔਰ ਹੁਣ ਤੁਸੀਂ ਮੈਨੂੰ ਕਹਿਣਾ, ਅੱਜ ਦਾ ਵਿਚਾਰ ਮੈਂ ਅੱਧਾ ਮਿੰਟ ਤੁਹਾਡਾ ਹੋਰ ਬਚਾ ਦਿਆਂ। ਇਹ ਅੱਜ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਸੂਹੀ ਮਹੱਲਾ ਚੌਥਾ ਚੁਣਿਆ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਕਿ ਜਿਨ੍ਹਾਂ ਦੇ ਅੰਦਰ ਮੇਰਾ ਵਾਹਿਗੁਰੂ ਵਸਿਆ, ਉਹਨਾਂ ਦੇ ਸਾਰੇ ਰੋਗ, ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਰੋਗ ਸਰੀਰ ਦੇ ਨਾਲ ਲੱਗੇ ਹੋਏ ਰੋਗ, ਤੇ ਜਿਹੜਾ ਇਹਨਾਂ ਰੋਗਾਂ ਦੀ ਜੜ ਹੈ ਉਹ ਹਉਮੈ, ਮਨ ਦੇ ਰੋਗ, ਜਦੋਂ ਇਸ ਕਿਸਮ ਦਾ ਆਉਂਦਾ ਹੈ, ਜਿਹੜੇ ਰੱਬ ਦੇ ਹੁਕਮ 'ਚ ਹੁੰਦੇ ਨੇ, ਉਹਨਾਂ ਨੂੰ ਵੀ ਉਸੇ 'ਚੋਂ ਹੀ ਲੰਘਣਾ ਪੈਂਦਾ ਜੋ ਬਾਕੀ ਲੰਘਦੇ ਨੇ। ਸਰੀਰਕ ਰੋਗਾਂ ਦਾ ਇੱਕ ਆਪਣਾ ਕੋਰਸ ਹੈ, ਪਰ ਉਹਨਾਂ ਦੀ ਚੜ੍ਹਦੀ ਕਲਾ, ਉਹਨਾਂ ਦਾ ਫੇਥ, ਉਹਨਾਂ ਨੂੰ ਉਹ ਸਹਾਰਨ ਦਾ ਬਲ ਦਿੰਦਾ। ਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ, ਤਿੰਨ ਪਵਿੱਤ ਪਰਮ ਪਦ ਪਾਏ। ਇਹ ਉਹਦਾ ਨਾਲ ਦੀ ਨਾਲ ਹੈ ਕਿ ਭਾਈ ਉਹਨਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ, ਉਹ ਪਵਿੱਤਰ ਹੋ ਕੇ ਉਸ ਉੱਚੀ ਅਵਸਥਾ ਤੇ, ਮਾਨਸਿਕ ਅਵਸਥਾ ਤੇ ਪਹੁੰਚ ਗਏ। ਕਿੱਥੇ? ਮੇਰੇ ਰਾਮ ਹਰ ਜਨ ਆਰੋਗ ਭਏ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿੰਨ ਕੇ ਹਉਮੈ ਰੋਗ ਗਏ। ਹੁਣ ਇਹ ਆ ਗਿਆ ਕਿ ਭਾਈ ਜਿਹੜੇ ਰੱਬ ਦੀ ਯਾਦ ਦੇ ਵਿੱਚ ਜੁੜਦੇ ਨੇ, ਉਹਨਾਂ ਅੰਦਰਲਾ ਸਭ ਤੋਂ, ਬੇਸ਼ੱਕ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਵਿਕਾਰ ਕਹਿੰਦੇ, ਪਰ ਇਹਨਾਂ ਦੀ ਮਾਂ ਜਿਹੜੀ ਹੈ ਉਹ ਹਉਮੈ ਰੋਗ ਹੈ। ਹਉਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਸੋ ਉਹਨਾਂ ਸਾਰਿਆਂ ਦਾ ਜਿਹੜਾ ਰੋਗ ਹੈ ਦੀਰਘ, ਕ੍ਰੋਨਿਕ ਡਿਜ਼ੀਜ਼, ਕਿਉਂਕਿ ਨਾਲ ਇਨਹੈਰੈਂਟ ਹੈ, ਬਿਲਟ ਹੈ, ਜਨਮ ਦੇ ਨਾਲ ਇਹ ਹਉਮੈ ਆਈ ਹੈ। ਔਰ ਜਿਹਨੂੰ ਇਸ ਰੋਗ ਦਾ ਦਾਰੂ, ਰੱਬ ਦਾ ਨਾਂ ਜਿਹੜਾ ਹੈ, ਇਹ ਇਲਾਜ ਮਿਲ ਜਾਏ, ਉਹਨਾਂ ਦੇ ਬਾਕੀ ਸਾਰੇ ਰੋਗ ਮੁੱਕ ਜਾਂਦੇ ਨੇ। ਔਰ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿੰਨ ਕੇ ਹਉਮੈ ਰੋਗ ਗਏ। ਜਿਹੜੇ ਰੱਬ ਨਾਲ ਜੁੜਦੇ ਨੇ ਉਹਨਾਂ ਦਾ ਹਉਮੈ ਰੋਗ ਕੱਟਿਆ ਜਾਂਦਾ ਹੈ। ਰਹਾਉ ਦੀ ਪੰਕਤੀ ਹੈ, ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੇ ਨ ਚੇਤੈ ਬਪੜੇ, ਹਰ ਗੁਰਮੁਖ ਸੋਝੀ ਪਾਈ। ਹੁਣ ਬਹੁਤ ਵਾਰ, ਹੁਣ ਵੀ ਮੈਂ ਜਦੋਂ ਵਾਸ਼ਿੰਗਟਨ ਸੀ, ਇੱਕ ਵਿਚਾਰ 'ਚ ਇੱਕ ਸੱਜਣ ਨੇ ਪੁੱਛਿਆ ਕਿ ਜੀ ਇਹ ਜਿਹੜੇ ਬਹੁਤ ਵਾਰੀ ਰਾਮ, ਕ੍ਰਿਸ਼ਨ, ਦੂਸਰੇ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ, ਕੀ ਇਹਨਾਂ ਦੀ ਹੋਂਦ ਨੂੰ ਗੁਰੂ ਸਾਹਿਬ ਨੇ ਮੰਨੇ? ਔਰ ਮੈਂ ਹੁਣ, ਕਿਉਂਕਿ ਸਮਾਂ ਨਹੀਂ ਹੈ, ਮੈਂ ਵੇਰ ਵਿੱਚ ਨਹੀਂ ਜਾਵਾਂਗਾ, ਪਰ ਜਦੋਂ ਅਸੀਂ ਇਸ ਕਿਸਮ ਦਾ ਗੁਰੂ ਸਾਹਿਬ ਦਾ ਸ਼ਬਦ ਵਿਚਾਰ ਅਧੀਨ ਲਿਆਂਦੇ ਹਾਂ,
ਤੇ ਫਿਰ ਜਿਹੜੀਆਂ ਉਹਨਾਂ ਦੀ ਹੁਣ ਹਿੰਦੂ ਧਰਮ ਦੀਆਂ ਦੀ ਟ੍ਰਿਨਿਟੀ, 3 ਦੇਵ ਕੀ ਨੇ? ਸ਼ਿਵ ਜੀ, ਵਿਸ਼ਨੂੰ, ਬ੍ਰਹਮਾ। ਇਹ 3 ਨੇ, ਇੱਕ ਬਣਾਉਂਦਾ ਦੁਨੀਆ ਨੂੰ, ਇੱਕ ਪਾਲਦਾ, ਇੱਕ ਮੁਕਾਉਂਦਾ। ਔਰ ਇਹ 3 ਦੇਵ ਨੇ। ਔਰ ਮਹਾਦੇਵ ਸ਼ਿਵ ਜੀ ਦਾ ਨਾਂ ਹੈ, ਵਿਸ਼ਨੂੰ ਦਾ ਹੈ, ਬ੍ਰਹਮਾ। ਹੁਣ ਗੁਰੂ ਸਾਹਿਬ ਫਰਮਾਉਂਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ 3 ਗੁਣ ਰੋਗੀ। ਹੁਣ ਮੰਨਣ ਦੀ ਗੱਲ ਕਿੱਥੋਂ ਆ ਗਈ? ਗੁਰੂ ਸਾਹਿਬ ਕਹਿੰਦੇ ਨੇ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਵੀ 3 ਗੁਣਾਂ ਦੇ 3 ਰੋਗਾਂ ਦੇ ਬਿਮਾਰ ਨੇ। ਰਜੋ, ਤਮੋ, ਸਤੋ, ਇਹ 3 ਨੇ ਵਿਕਾਰ ਨੇ ਕਿ 3 ਜਿਹੜੇ ਵਿਕਾਰ ਉਹਨਾਂ ਨੂੰ ਚੰਬੜੇ ਹੋਏ ਨੇ। ਵਿੱਚ ਹਉਮੈ ਕਾਰ ਕਮਾਈ, ਇਹਨਾਂ 3 ਦਾ ਹੀ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਹਉਮੈ ਦੇ ਦਾਇਰਾ ਕਾਰ ਚ। ਇਹਦਾ ਮਤਲਬ ਹੈ ਵੀ ਇਹਨਾਂ ਨੂੰ ਉਹ ਰੁਤਬਾ ਵੀ ਹਾਸਲ ਨਹੀਂ ਹੈ ਜਿਹੜਾ ਰੱਬ ਦੇ ਸੰਤ ਜਨ ਨੂੰ ਹੈ, ਭਗਤ ਜਨ ਨੂੰ ਹੈ, ਫਕੀਰ ਨੂੰ ਹੈ, ਜਿਹੜਾ ਜੁੜਿਆ ਹੋਇਆ ਰੱਬ ਦੇ ਨਾਲ। ਕਿਉਂਕਿ ਇਹਨਾਂ ਦੇ ਸਾਰੇ ਹੀ ਕੰਮ ਵਿੱਚ ਹਉਮੈ ਕਾਰ ਕਮਾਈ। ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਹਰ ਗੁਰਮੁਖ ਸੋਝੀ ਪਾਏ। ਕਿਉਂਕਿ ਇਹ ਆਪਣੇ ਆਪ ਨੂੰ ਇੰਡੀਪੈਂਡੈਂਟ ਸਮਝਦੇ ਨੇ। ਔਰ ਜਿਹੜਾ ਕਰਨ ਵਾਲਾ ਹੈ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਜਪਜੀ ਏਕਾ ਮਾਈ ਜੁਗਤ ਵਿਆਹੀ, 3 ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਹੁਣ ਇਹ 3 ਦੀ ਜਿਵ ਤਿਸ ਭਾਵੇ ਤਿਵੇ ਚਲਾਵੇ, ਜਿਵ ਹੋਵੇ ਫਰਮਾਨ। ਉਹ ਵੇਖੇ ਇਹਨਾਂ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵੱਡਾ, ਕਿ ਉਹ ਰੱਬ ਦੇਖ ਰਿਹਾ ਵੀ ਇਹਨਾਂ 3 ਦੇ ਕੀ ਕੰਮਕਾਰ ਹੈ, ਪਰ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਔਰ ਇਹੀ ਹੈ ਵਿੱਚ ਹਉਮੈ ਕਾਰ ਕਮਾਈ। ਆਪਣੀ ਹਉਮੈ ਦੇ ਵਿੱਚ ਫਸੇ ਹੋਏ ਨੇ। ਪਰ ਇਹ ਗੁਰਮੁਖ ਨੂੰ ਸੋਝੀ ਆ ਜਾਂਦੀ ਹੈ ਕਿ ਭਾਈ ਰੱਬ ਹੀ ਕਾਰਨ ਸਮਰੱਥ ਹੈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸਾਦੀ ਕੋ ਵਿਰਲਾ ਛੂਟੇ, ਤਿਸ ਜਨ ਕੋ ਹਉ ਬਲਿਹਾਰੀ। ਕਿ ਸਾਰੇ ਸੰਸਾਰ ਨੂੰ ਹਉਮੈ ਰੋਗ ਲੱਗਾ, ਜਨਮ ਮਰਨ ਦਾ ਦੁੱਖ ਉਹਦੇ ਨਾਲ ਹੈ। ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਇਸ ਤੋਂ ਛੁਟਕਾਰਾ ਪਾਉਂਦਾ, ਤੇ ਜਿਹੜਾ ਛੁਟਕਾਰਾ ਪਾਉਂਦਾ ਹੈ ਸਤਿਗੁਰੂ ਫਰਮਾਉਂਦੇ ਨੇ ਮੈਂ ਉਸ ਤੋਂ ਬਲਿਹਾਰ ਹੈ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੇ, ਤਾਂਕਾ ਰੂਪ ਅਪਾਰੋ, ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਕਿ ਜਿਸ ਨਿਰੰਕਾਰ ਨੇ ਇਹ ਸ੍ਰਿਸ਼ਟੀ ਬਣਾਈ ਹੈ ਉਹੀ ਜਾਣਦਾ, ਉਸ ਦਾ ਰੂਪ ਅਪਰੰਪਾਰ ਹੈ। ਔਰ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਰਾਮਦਾਸ ਜੀ, ਨਾਨਕ ਆਪੇ ਵੇਖ ਹਰ ਵਿਗਸੈ। ਉਹ ਜਦੋਂ ਜਿਹਨੇ ਕ੍ਰੀਏਟ ਕੀਤਾ ਉਹ ਦੇਖ ਕੇ ਚਾਹ ਦੇ ਵਿੱਚ ਹੁੰਦਾ, ਦੇਖਦਾ ਹੈ, ਵਿਗਸਦਾ। ਗੁਰਮੁਖ ਬ੍ਰਹਮ ਵਿਚਾਰੋ, ਤੇ ਜਿਨ੍ਹਾਂ ਦੇ ਮੂੰਹ ਗੁਰੂ ਵੱਲ ਨੇ, ਗੁਰਮੁਖ ਨੇ, ਉਹ ਬ੍ਰਹਮ ਦੀ ਵਿਚਾਰ ਕਰਦੇ ਨੇ, ਉਸ ਅਪਰੰਪਾਰ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਨੇ, ਉਸ ਦੇ ਵਿੱਚ ਜੁੜਦੇ ਨੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਆਪਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਸ਼ਨ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।